ਸਾਹਮਣੇ ਇੱਥੇ ਨਵੀਂ ਬਣ ਗਈ ਹੁਣ ਵੇਖੋ ਨਾ ਜੀ। ਇਹ ਜਗ੍ਹਾ ਕਿਸੇ ਹੋਰ ਨੇ ਲੈ ਲਈ। ਅੱਛਾ ਜੀ, ਅੱਛਾ ਜੀ। ਇਹ ਖੂਹ ਆ ਗਿਆ ਜੀ ਤੁਹਾਡਾ, ਜਿਹੜਾ ਧਰਮਸ਼ਾਲਾ ਦੇ ਤੇ ਦਰਵਾਜ਼ੇ ਦੇ ਨਾਲ ਸੀ। ਉਹਦਾ ਮੁੰਡਾ ਸੀ ਸ਼ੇਰ ਸਿੰਘ। ਅੱਛਾ, ਨਰੈਣ ਸਿੰਘ ਲੰਬੜਦਾਰ, ਉਹਦਾ ਮੁੰਡਾ ਸ਼ੇਰ ਸਿੰਘ, ਇਸ ਤਰ੍ਹਾਂ ਹੀ ਹੈ ਜੀ। ਹਾਂ, ਗੁਰਦੇਵ ਸ਼ੇਰ ਸਿੰਘ, ਗੁਰਦੇਵ ਸਿੰਘ, ਸ਼ੇਰ ਸਿੰਘ। ਹਾਂਜੀ। ਅੱਛਾ ਬਾਬਾ ਜੀ, ਤੁਸੀਂ ਦੋਵੇਂ ਰਲ ਕੇ ਖੇਡਦੇ ਹੁੰਦੇ ਸੋ? ਤੁਸੀਂ ਰਲ ਕੇ ਖੇਡਦੇ ਹੁੰਦੇ ਸੀ ਇਹਦੇ ਨਾਲ? ਹਾਂ, ਅਸੀਂ ਕਬੱਡੀ ਖੇਡਦੇ ਹੁੰਦੇ ਸੀ ਰਲ ਕੇ। ਇੱਧਰ ਕਰਿਆ ਜਾਂ ਸੱਤ ਜਿੱਥੇ ਫਟੀਆਂ ਬਣੀਆਂ ਨੇ, ਇੱਥੇ ਬਹਿ ਕੇ ਗੱਪਾਂ ਮਾਰਦੇ ਹੁੰਦੇ ਸਨ। ਇਹ ਥੜੀਆਂ ਬਣੀਆਂ ਨੇ, ਉਹੋ ਹੀ ਨੇ ਜੀ। ਬਿਲਕੁਲ। ਬੈਠਣ ਨੂੰ ਥੜੀ ਬਣਾਈ ਹੈ। ਅੱਛਾ, ਇੱਥੇ ਤੁਸੀਂ ਗੱਪਾਂ ਮਾਰਦੇ ਹੁੰਦੇ ਸੋ ਬਹਿ ਕੇ? ਆਹੋ। अस्सलाम वालेकुम, आदाब, सत श्री अकाल जी दोस्तों। ਅੱਜ ਅਸੀਂ ਇੱਕ ਇੰਟਰਵਿਊ ਕੀਤਾ ਸੀ JM ਰਾਣਾ ਸਾਹਿਬ ਸਭ ਦਾ ਪੰਜਾਬ ਚੈਨਲ ਤੇ। ਰਾਣਾ ਸਾਹਿਬ ਨੇ ਮੇਰੇ ਨਾਨਾ ਜੀ ਮੁਹੰਮਦ ਅਲੀ ਸਾਹਿਬ ਦਾ ਇੰਟਰਵਿਊ ਕੀਤਾ ਸੀ। ਇਹ ਪਾਰਟੀਸ਼ਨ ਤੋਂ ਪਹਿਲੋਂ ਇਹਨਾਂ ਦਾ ਪਿੰਡ ਜਿਹੜਾ ਕੋਟਲਾ ਡਢੇਰੀ, ਤਹਿਸੀਲ ਅੰਬਾਲਾ, ਜ਼ਿਲ੍ਹਾ ਲੁਧਿਆਣਾ, ਤੇ JM ਰਾਣਾ ਸਾਹਿਬ ਦੇ ਚੈਨਲ ਦੇ ਹਵਾਲੇ ਨਾਲ ਸਾਨੂੰ ਕੁਝ ਦੋਸਤਾਂ ਉੱਥੇ ਰਾਬਤਾ ਕੀਤਾ ਤਕਰੀਬਨ ਅੱਜ ਤੋਂ ਮਹੀਨਾ ਡੇਢ ਪਹਿਲੋਂ। ਅੱਜ ਬਾਬਾ ਜੀ ਦਾ ਘਰ, ਇਹਨਾਂ ਦੇ ਬਚਪਨ ਦੀਆਂ ਯਾਦਾਂ, ਖੂਹ ਵਗੈਰਾ ਵਗੈਰਾ ਸਭ ਕੁਝ ਮਿਲ ਗਿਆ। ਤੇ ਜਿਹੜੇ ਪਾਰਟੀਸ਼ਨ ਦੇ ਵੇਲੇ ਇੱਧਰੋਂ ਜਾ ਕੇ ਮਾਨਾ ਵਾਲੇ ਤੋਂ ਜਾ ਕੇ ਨਾਨਾ ਜੀ ਦੇ ਘਰ ਰਹਿ ਜਿਹੜੇ ਸਰਦਾਰ ਨਾਰ ਸਿੰਘ ਸਾਹਿਬ, ਉਹਨਾਂ ਨਾਲ ਵੀ ਗੱਲ ਅਸੀਂ ਇਹਨਾਂ ਦੀ ਕਰਵਾਉਂਦੇ ਹਾਂ। ਲਓ ਜੀ ਬਾਬਾ ਜੀ ਨੂੰ ਗੱਲ ਅਸੀਂ। हाँ जी, सत श्री अकाल जी। अच्छा वीर जी, ਅਸੀਂ ਇੱਕ ਇੰਟਰਵਿਊ ਕੀਤਾ ਸੀ ਮੁਹੰਮਦ ਅਲੀ ਸਾਹਿਬ ਦਾ। ਤੁਹਾਡਾ ਸਭ ਤੋਂ ਪਹਿਲਾਂ ਤੇ ਸ਼ੁਕਰੀਆ ਕਿ ਤੁਸੀਂ ਸਾਡਾ ਰਾਬਤਾ ਕਰਾਇਆ ਸਾਰੇ ਪਿੱਛੇ ਪਰਿਵਾਰ ਨਾਲ, ਨਰੈਣ ਸਿੰਘ ਜੀ ਹੋਰਾਂ ਦੇ ਨਾਲ, ਤੇ ਸਾਨੂੰ ਬਚਪਨ ਦੀਆਂ ਬਾਬਾ ਜੀ ਦੀਆਂ ਯਾਦਾਂ ਵਹਾਉਂਦੇ ਹੋ ਪਏ। ਸਭ ਤੋਂ ਪਹਿਲਾਂ ਤੇ ਸਾਨੂੰ ਬਾਬੇ ਹੋਰਾਂ ਦਾ ਘਰ ਵਿਖਾਓ ਕਿ ਇਹਨਾਂ ਦਾ ਘਰ ਕਿਹੜਾ ਸੀ। ਲਓ ਜੀ ਨਾਨਾ ਜੀ, ਆ ਠੀਕ ਹੈ ਜੀ, ਵੇਖ ਲਿਆ, ਇਹ ਤੁਹਾਡਾ ਘਰ ਹੈ ਜੀ। ਹੈ ਜੀ, ਮਤਲਬ ਇਹ ਗਲੀਆਂ ਉੱਥੇ ਗਲੀਆਂ ਨੇ ਜੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਉਹ ਖੂਹ ਪਹਾਓ ਜਿਹੜਾ ਧਰਮਸ਼ਾਲਾ ਵਾਲਾ ਦਰਵਾਜ਼ਾ ਸੀ, ਤਾਂ ਦਰਵਾਜ਼ੇ ਦੇ ਨਾਲ ਜਿਹੜਾ ਖੂਹ ਸੀ। ਪਹਿਲੋਂ ਤੁਸੀਂ ਘਰ ਵਿਖਾ ਦਿਓ ਸਾਨੂੰ, ਅਗਰ ਘਰ ਦੇ ਨਜ਼ਦੀਕ ਉਹਦੇ। ਇਹ ਸਾਰੇ ਪੁਰਾਣੇ ਮਕਾਨ ਤੁਹਾਡੇ ਵੇਲਿਆਂ ਦੇ, ਕੋਈ ਤੁਹਾਡੇ ਚਾਚਿਆਂ ਦੇ, ਕੋਈ ਤਾਇਆਂ ਦੇ। ਹਾਂਜੀ, ਥੋੜਾ ਨੇੜੇ ਹੋ ਜਾ, ਆਵਾਜ਼ ਵੀ ਸਾਡੀ ਜਾਊਗੀ। ਕੋਈ ਇਹਨਾਂ ਗਲੀਆਂ ਦੀ ਕੋਈ ਹੈ ਪਛਾਣ ਹੁਣ ਨਾਨਾ ਜੀ? ਕੋਈ ਨਾ। ਅੱਛਾ, ਹੱਸੇ ਖੇਡੇ ਹੈਗੇ ਹੋ ਇੱਥੇ, ਨੱਸੇ ਭੱਜੇ। ਉਹ ਸਾਹਮਣੇ ਤੁਹਾਡਾ ਦਰਵਾਜ਼ਾ ਆ ਗਿਆ। ਦਰਵਾਜ਼ਾ ਤੁਸੀਂ ਕੀ ਸਾਦੇ ਹੁੰਦੇ ਸੋ? ਦਰਵਾਜ਼ਾ ਹੀ ਸਾਦੇ ਹਨ, ਫਿਰ ਇਸੇ ਬੰਦੇ ਮਤਲਬ ਨਹੀਂ ਕਰੀਏ ਤੇ ਬੰਦੇ ਹਨ ਛੜੀਏ ਬੰਦੇ। ਅੱਛਾ, ਉੱਥੇ ਵੀ ਗੱਪ ਸ਼ਪ ਲੈਣੀ, ਕਿੰਨੇ ਬੰਦਿਆਂ ਦੇ ਬਹਿ ਕੇ ਅੱਛਾ। ਲਓ ਜੀ, ਇਹ ਤੁਹਾਡਾ ਘਰ ਆ ਗਿਆ ਜੀ। ਹਾਂਜੀ, ਇਹ ਹੁਣ ਢਾਹ ਕੇ ਨਵਾਂ ਬਣ ਗਿਆ। ਅੰਦਰ ਥੋੜੀ ਜਿਹੀ ਇਮਾਰਤ ਹੈ ਹਾਲੇ ਤੁਹਾਡੀ ਪੁਰਾਣੀ। ਹਾਂਜੀ,
जी 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 देखते हैं फिर। हाँ जी हाँ जी। ਚਲੋ ਹੁਣ ਤੁਸੀਂ ਨਾ ਸਾਨੂੰ ਉਹ ਖੂਹ ਵਹਾ ਦਿਓ, ਦਰਵਾਜ਼ਾ ਤੇ ਖੂਹ ਵਹਾ ਦਿਓ ਜਿਹਦਾ ਦੀ ਨਾਨਾ ਜੀ ਨੂੰ ਬੜੀ ਚੌਕੀ ਹੋਸ਼ ਸੰਭਾਲ ਹੈ ਜੀ। हाँ जी 74 साल लग गया, नवे तो बंदे बने सन। यह दरवाजा आ गया जी थोड़ा इधर करिया जा सच जिथे फटियां बनिया ने इत्थे बह के गप्पा मारते होंगे सन। ए थड़ियां बनिया ने ओही ने जी। अच्छा इत्थे तुसी गप्पा मारते होंगे सो बह के? आहो बंदे आम बहंदे सारे। अच्छा ठीक है जी। ਇਹ ਧਰਮਸ਼ਾਲਾ ਭਾਈ ਜੀ ਕਿਹੜੇ ਪਾਸੇ ਵੇ? ਨਹੀਂ ਜਿਹੜੀ ਇਹ ਖੂਹ ਦੇ ਨਜ਼ਦੀਕ ਸੀ ਸਾਹਮਣੇ ਇੱਥੇ ਨਵੀਂ ਬਣ ਗਈ ਹੋਣਾ ਵੇਖੋ ਨਾ ਜੀ। ਇਹ ਜਗ੍ਹਾ ਕਿਸੇ ਹੋਰ ਨੇ ਲੈ ਲਈ। ਅੱਛਾ ਜੀ ਅੱਛਾ ਜੀ। ਇਹ ਖੂਹ ਆ ਗਿਆ ਜੀ ਤੁਹਾਡਾ ਜਿਹੜਾ ਧਰਮਸ਼ਾਲਾ ਦੇ ਤੇ ਦਰਵਾਜ਼ੇ ਦੇ ਨਾਲ ਸੀ। ਇਹ ਖੂਹ ਸਾਹਮਣਾ ਹੁਣ ਉੱਤੋਂ ਬੰਦ ਕਰ ਦਿੱਤਾ ਨਾ, ਵਿੱਚ ਮੋਰੇ ਰੱਖੇ ਨੇ ਤਾਂ ਕਿ ਪਾਣੀ ਪੂਣੀ ਜਿਹੜਾ ਨਾ ਉਹ ਨਿਕਲੇ, ਕੋਈ ਬੱਚਾ ਬੁੱਚਾ ਨਾ ਵਿੱਚ ਦਿੱਤਾ। ਚਲੋ ਭਾਈ ਜੀ ਵਧੀਆ ਹੋ ਗਿਆ। ਹੁਣ ਤੁਸੀਂ ਬਾਬਾ ਜੀ ਨਾਲ ਸਾਡੀ ਗੱਲ ਕਰਾ ਦਿਓ 1-2 ਮਿੰਟ ਵਾਸਤੇ। लो जी आ गया जी। ਇਹ ਬਾਬਾ ਜੀ ਨਾਰ ਸਿੰਘ ਹੋਰੀ ਨੇ ਜਿਹੜੇ ਇਧਰੋਂ ਤਕਸੀਮ ਦੇ ਵੇਲੇ ਤੁਹਾਡੇ ਘਰਾਂ ਜਾ ਕੇ ਰਹੇ ਸਨ। ਠੀਕ ਹੈ ਜੀ। ਇਹ ਵੇਖ ਲਓ ਕਿੰਨਾ ਹਾਲ ਹੋ ਗਿਆ। ਇਹ ਬਜ਼ੁਰਗੋ ਮੈਨੂੰ ਪਛਾਣਿਆ ਜੇ ਕੀ ਹਾਲ ਹੈ ਤੁਹਾਡਾ? ਹੋ ਗਿਆ ਸਾਹਿਬ। ਉਹ ਮੈਂ ਇੱਥੇ 3-4 ਮਹੀਨੇ ਰਹਿ ਕੇ ਗਿਆ।
ਨਾਨਾ ਜੀ ਆਖਦੇ ਨੇ ਮੈਂ ਇੱਥੇ 3-4 ਮਹੀਨੇ ਰਹਿ ਕੇ ਗਿਆ ਤੁਹਾਡੇ ਕੋਲ ਤਕਸੀਮ ਤੋਂ ਬਾਅਦ। ਕਿੰਨਾ ਦੇ ਰਹਿ ਕੇ ਗਏ? ਕਿੰਨਾ ਦੇ ਰਹਿ ਕੇ ਗਏ ਤੁਸੀਂ ਇੱਥੇ ਦੁਬਾਰਾ ਕਿੰਨਾ ਦੇ ਰਹਿ ਕੇ ਗਏ ਦੁਬਾਰਾ ਬੋਲ ਕੌਣ ਇਹ ਬਾਬਾ ਉਹ ਤੋਂ ਬਾਅਦ ਹੀ ਫੇਰ ਆਇਆ ਸੀਗਾ ਉੱਥੇ ਇਹਨਾਂ ਹੀ ਰਹਿ ਉਹਦਾ ਮੁੰਡਾ ਸੀ ਸ਼ੇਰ ਸਿੰਘ। ਅੱਛਾ ਨਰੈਣ ਸਿੰਘ ਲੰਬੜਦਾਰ ਉਹਦਾ ਮੁੰਡਾ ਸ਼ੇਰ ਸਿੰਘ ਇਸ ਤਰ੍ਹਾਂ ਹੀ ਹੈ ਜੀ। ਹਾਂ ਗੁਰਦੇਵ ਸ਼ੇਰ ਸਿੰਘ ਗੁਰਦੇਵ ਸਿੰਘ ਸ਼ੇਰ ਸਿੰਘ। ਹਾਂਜੀ ਅੱਛਾ ਬਾਬਾ ਜੀ ਤੁਸੀਂ ਦੋਵੇਂ ਰਲ ਕੇ ਖੇਡਦੇ ਹੁੰਦੇ ਸੋ? ਤੁਸੀਂ ਰਲ ਕੇ ਖੇਡਦੇ ਹੁੰਦੇ ਸੀ ਇਹਦੇ ਨਾਲ? ਹਾਂ ਅਸੀਂ ਕਬੱਡੀ ਖੇਡਦੇ ਹੁੰਦੇ ਸੀ ਰਲ ਕੇ। ਅੱਛਾ ਕਬੱਡੀ ਸੋਹਣੀ ਖੇਡਦਾ ਸੀ ਇਹ। ਕਬੱਡੀ ਖੇਡਦੇ ਸੋ ਤੁਸੀਂ? ਡੀਂਗ ਮਾਰਿਆ ਤਾਇਆ ਬੜੀ ਦੇਰ ਸਹੀ। ਲੈ ਹੁਣ ਯਾਦ ਆ ਗਈ ਇਹਦਾ ਤਾਇਆ ਉਹ ਤੇਰਾ ਸਾਰਾ ਜਾਣਦਾ ਤੂੰ ਬੋਲਦਾ ਹੀ ਨਹੀਂ ਗੱਲ ਕਰਕੇ ਆ ਗੁਣ ਮਾਰ ਕੇ ਪੀਣੀ ਬਾਅਦ ਚ ਰਲ ਕੇ ਹੀ ਹਾਂਜੀ ਬਾਹਰ ਜਾ ਕੇ ਮਾਰੀ ਗੱਲ ਕਰ ਉਹ ਤੈਨੂੰ ਜਾਣਦਾ ਸਾਰਾ ਹੁਣ ਪੁੱਛ ਆਪਣਾ ਕੀ ਤਾਂ ਆਪਣੇ ਕੋਲ ਪੁੱਛ ਗਲੀ ਮਹੱਲੇ ਦਾ ਕੋਈ ਪਿੰਡ ਜਿਹੜਾ ਯਾਰ ਜੂਰ ਉਹਨੂੰ ਪੁੱਛ ਫਲਾਣਾ ਹੈ ਹੀ ਕਿ ਨਹੀਂ ਹੈ ਸਾਰਾ ਪੁੱਛ ਲੈ ਇਹ ਤਰ ਜਾ ਉਹਦੇ ਪੁਰਾਣੇ ਦੇ ਹੁੰਦੇ ਖਤਮ ਹੋ ਗਏ। ਇਹ ਤੁਹਾਨੂੰ ਪਤਾ ਹੋਵੇਗਾ ਨਾ ਸਾਰਿਆਂ ਪੁੱਛੀ ਦਾ। ਜਾ ਉਹਦੇ ਬਾਲ ਕਿੰਨੇ ਨੇ ਉਹ ਠੀਕ ਨੇ ਚੱਲ ਉਹ ਹਰੀਆ ਹੈ ਹਰੀਆ ਹਰੀਆ ਹੈ ਜੀ ਹਰੀਆ ਸਿੰਘ। ਹਰੀਆ ਸਿੰਘ ਵੀ ਫੌਤ ਹੋ ਗਿਆ। ਹੋਰ ਜੀ ਉਹਦਾ ਭਰਾ ਸੀ ਉਹਨੂੰ ਹੁਕਮ ਕਹਿੰਦੇ ਹਨ। ਉਹਦਾ ਭਰਾ ਇੱਕ ਹੁੱਕਾ ਨਵਾਉਂਦੇ ਸਨ ਹੁੱਕੂ। ਦਾ ਭਰਾ ਹੁੰਦਾ ਸੀ ਹੁੱਕਾ ਆਖਦੇ ਹੁੰਦੇ ਸੀ। ਹੁਕਮ ਹੁਕਮਾ ਉਹ ਹੈਣ ਕੇ ਫੌਤ ਹੋ ਗਏ ਨੇ। ਉਹਨੂੰ ਮਾਰ ਈਸ਼ਵਰ ਹੈਗੇ ਕਿ ਮਰ ਗਏ ਦੱਸਦੇ ਹੈਗੇ ਨਾ ਉਹ ਤਾਂ ਮਰ ਗਏ ਹਰੀਆ ਹੁਕਮ ਨਹੀਂ ਮਰ ਗਿਆ ਬਾਬਾ ਯਾਰ ਹੋਰ ਉਹ ਵੀ ਜਿਹੜਾ ਹੁਕਮ ਆਉਂਦਾ ਨਾ ਵੀ ਹੈ ਹੀ ਨਹੀਂ ਉਹ ਕੋਈ ਨਹੀਂ ਫੌਤ ਹੋ ਗਏ ਨੇ। ਬਾਬਾ ਜੀ ਨੂੰ ਨਹੀਂ ਨਾ ਪਤਾ ਵਡੇਰੇ ਨਾ ਮੁੰਡੇ ਛੁੰਡੇ ਆਉਂਦੇ ਨੇ ਪਰ ਫੌਤ ਹੋ ਗਏ ਨੇ ਉਹ। ਹਾਂਜੀ ਇਹ ਬਾਬਾ ਇੱਥੇ ਹੁਣ ਗੱਲਾਂ ਹੋ ਰਹੇ ਇਹਨਾਂ ਨੂੰ ਹੀ ਪਤਾ ਇਹਨਾਂ ਨੂੰ ਹੀ ਪਤਾ ਜੋ ਕੁਝ ਪਤਾ ਜੀ ਜਾਨੀ ਕਿ ਜਿਹੜੇ ਇਹਨਾਂ ਦੀ ਏਜ ਸੀਗੇ ਉਹਨਾਂ ਦੀ ਸਾਰਿਆਂ ਦੀਆਂ ਡੈਥਾਂ ਹੋ ਚੁੱਕੀਆਂ ਨੇ। ਡੈਥਾਂ ਹੋ ਗਈ। ਇਹੀ ਰਹਿ ਗਏ ਚਲੋ ਠੀਕ ਹੋ ਗਿਆ ਤੁਹਾਡਾ ਸ਼ੁਕਰੀਆ ਤੁਸੀਂ ਇੰਨੀ ਐਫਰਟ ਕੀਤੀ ਜੀ ਤੇ ਮਿਹਰਬਾਨੀ ਧੰਨਵਾਦ ਤੁਹਾਡਾ ਨਹੀਂ ਉਹਦਾ ਕੋਈ ਚੱਕਰ ਨਹੀਂ ਜੀ ਮਿਹਰਬਾਨੀ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।